किसानी अंदोलन लगातार जारी है। ਸਿੰਘੂ ਬਾਰਡਰ ਦੇ ਉੱਪਰ मैं मौजूद हाँ तो तुसीं देखो कि ਬਜ਼ੁਰਗ ਕੀ ਸਾਡੀਆਂ ਮਾਤਾ ਭੈਣਾਂ ਛੋਟੇ ਛੋਟੇ ਬੱਚੇ ਵੀ ਇਸ ਸੰਘਰਸ਼ ਦੇ ਵਿੱਚ ਆਏ ਹੋਏ ਨੇ। ਮੇਰੇ ਨਾਲ ਕਿਸਾਨ ਪਰਿਵਾਰ ਮੌਜੂਦ ਹੈ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈਣ ਦੇ ਲਈ ਆਏ ਹੋਏ ਨੇ। ਮੋਹਾਲੀ ਤੋਂ ਉਹਨਾਂ ਨਾਲ ਗੱਲ ਕਰਦੇ ਹਾਂ ਕਿਸ ਤਰ੍ਹਾਂ ਦੀ ਰਣਨੀਤੀ ਹੈ, ਕਿਸ ਤਰ੍ਹਾਂ ਇੱਥੇ ਆਉਣਾ ਹੋਇਆ। ਸਰ ਕਿੱਥੋਂ ਆਏ ਹੋ ਬਾਈ? ਅਸੀਂ ਜ਼ਿਲ੍ਹਾ ਮੋਹਾਲੀ ਜੀ। ਅੱਛਾ, ਤੇ ਨਾਲ ਬੱਚੇ ਆਏ ਨੇ? ਹਾਂ, ਬੱਚੇ ਸਾਰੇ ਆਏ, ਪੂਰਾ ਮਹੀਨਾ ਹੋ ਗਿਆ ਸਾਨੂੰ। ਕਿਸ ਤਰ੍ਹਾਂ ਦੀ ਸੋਚ ਹੈ? ਸੋਚ ਇਹੀ ਜੀ ਬਿੱਲ ਮਾਫ ਕਰਾ ਕੇ ਜਾਵਾਂਗੇ ਜੀ। ਤੇ ਬੱਚਿਆਂ ਨੂੰ ਕੋਈ ਮੁਸ਼ਕਲ ਕੋਈ ਮੁਸ਼ਕਲ ਨਹੀਂ ਜੀ, ਕੋਈ ਟੈਨਸ਼ਨ ਨਹੀਂ ਜੀ ਕੋਈ। ਅੱਛਾ, 1 ਮਹੀਨਾ ਹੋ ਗਿਆ ਆਪਾਂ? ਹਾਂ, 1 ਮਹੀਨਾ ਹੋ ਗਿਆ। ਤੇ ਕੀ ਲੱਗਦਾ ਜੀ ਅੱਗੇ ਟਾਈਮ ਪੈਂਦਾ ਤਾਂ ਆਪਾਂ ਨੂੰ ਕੋਈ ਡਰ ਨਹੀਂ ਹੈਗਾ? ਕੋਈ ਡਰ ਨਹੀਂ ਜੀ, ਬਿਲਕੁਲ ਵੀ ਜੀ। ਕੋਈ ਵਾਪਸ ਨਹੀਂ ਜਾਵਾਂਗੇ ਜੀ, ਬਿਲਕੁਲ ਜਿੱਤ ਕਰਕੇ ਜਿੱਤ ਕੇ ਜਾਵਾਂਗੇ ਜੀ, ਜਿੱਤ ਕੇ ਜਾਵਾਂਗੇ, ਵਾਪਸ ਨਹੀਂ ਆਵਾਂਗੇ। ਸੋ ਇਹ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੇ ਤਾਂ ਸਾਫ਼ ਕਹਿਤਾ ਕਿ ਅਸੀਂ ਜਿੱਤ ਹਾਸਲ ਕਰਕੇ ਹੀ ਇੱਥੋਂ ਜਾਣਾ ਹੈ। ਜਿੰਨਾ ਚਿਰ ਸਰਕਾਰ ਬਿਨ ਵਾਪਸ ਨਹੀਂ ਲੈਂਦੀ, ਪੰਜਾਬ ਕੀ ਹਰਿਆਣਾ, ਹਿਮਾਚਲ, ਜਿੱਥੋਂ ਜਿੱਥੋਂ ਦੇਸ਼ ਦੇ ਕਿਸਾਨ ਆਏ ਨੇ ਇਸ ਧਰਨੇ ਉੱਪਰ ਬੈਠੇ ਨੇ। ਮੇਰੇ ਨਾਲ ਹਰਿਆਣਾ ਤੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਪੰਜਾਬ ਦੇ ਕਿਸਾਨ ਜ਼ਿਆਦਾ ਇਸ ਮਾਮਲੇ ਦੇ ਉੱਪਰ ਅੱਗੇ ਨੇ। ਇਹ ਗੱਲ ਨਹੀਂ ਹੈਗੀ, ਸਾਰੇ ਕਿਸਾਨ ਮੋਢੇ ਨਾਲ ਮੋਢਾ ਢਾ ਕੇ ਸਰਕਾਰ ਦੇ ਖਿਲਾਫ ਡਟੇ ਹੋਏ ਨੇ। ਮੇਰੇ ਨਾਲ ਹਰਿਆਣਾ ਤੋਂ ਆਏ ਹੋਏ ਕਿਸਾਨ ਮੌਜੂਦ ਨੇ, ਤੁਸੀਂ ਦੇਖ ਸਕਦੇ ਹੋ। ਇਹ ਹਰਿਆਣੇ ਤੋਂ ਕਿਸਾਨ ਨੇ, ਪਿੱਛੇ ਪੰਜਾਬ ਦੇ ਕਿਸਾਨ ਬੈਠੇ ਨੇ। ਯਾਨੀ ਕਿ ਇੱਕ ਬਹੁਤ ਭਾਈਚਾਰਕ ਜਿਹੜੀ ਸਾਂਝ ਹੈਗੀ ਉਹ ਲੰਗਰ ਦੇ ਵਿੱਚ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਸੀ ਉਸ ਲੰਗਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਉਹਨਾਂ ਨਾਲ ਗੱਲ ਕਰਦੇ ਹਾਂ। ਸਰ ਤੁਸੀਂ ਕਿੱਥੋਂ ਆਏ ਹੋ ਜੀ? ਕੈਥਲ ਡਿਸਟ੍ਰਿਕਟ ਤੋਂ ਆਏ ਜੀ, ਦਾਦਨਪੁਰ ਪਿੰਡ ਹੈ ਸਾਡਾ। ਅੱਛਾ, हाँ, ਤੇ ਕਿਸ ਤਰ੍ਹਾਂ ਲੱਗ ਰਿਹਾ ਉਰੇ? बहुत बढ़िया लग रहा है। हम तोड़ता है इतना हमारे कानून नहीं रद्द करते नहीं, हम दानते नहीं होता किसी कीमत में दानते हैं। और मोदी कदे जिंदगी में दोबारा प्रधानमंत्री भी नहीं बनागा जी। यही बता दी मैंने बात। यानी कि चेतावनी देती मोदी? हाँ, चेतावनी दे दी, हम डिगते नहीं होता। हमारे पास हम अन्नदाता, हाँ, सब्जी में हम पैदा करते हैं, सब सौदा पैदा करा हम। हमारे पास किसी चीज़ की कमी थोड़ी है। माने किसी का शौक की जरूरत नहीं है। चटल्ला कवा था रणजीत चटल्ला निका सरकार दे रही है सारा सामान। सरकार के दे रही है? माना बताओ, पानी का साधन नहीं है सरकार का। हमारा अपना सारा, हमारे पास सारा सामान है। हमारे पास हरियाणा पंजाब पे सारा सामान है। फल फ्रूट हमारे पे है, सब्जी हमारे पे है, कणक हमारे पे है, चावल हमारे पे है, दाल हमारे पे है। हमारे पास सारा सामान है। माना किसी बार मांगने नहीं है, हम देते हैं लोगों को। हम सारा देश ने रह खिलान, बाहर के देशों ने फल बेचता, सब्जी बेचता हम। और हमारी यह दुर्गति बना रखे, देख 15 किलोमीटर लगे सारा सड़क के ऊपर बैठे हम, रेता ला रहे और खान 1.5 महीना हो गए। चेतावनी की दे रहे हो सरकार? चेतावनी दे रही है, गुट ने टकवाएगा सोडा इसके मोदी के। ਚੇਤਾਵਨੀ ਤੇ ਇਹੀ ਆ ਜੀ, ਕਾਨੂੰਨ ਰੱਦ ਕੀਤੇ ਜਾਣ, ਨਹੀਂ ਤਾਂ ਫਿਰ ਅਗਲੀ ਵਾਰ ਵਾਸਤੇ ਮੋਦੀ ਸਾਹਿਬ ਤਿਆਰ ਰਹਿਣ। ਬਈ ਦੁਨੀਆ ਨੇ ਵੜ ਨਹੀਂ ਦੇਣਾ। ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਹੋ ਰਿਹਾ, ਖੱਟੜ ਸਾਹਿਬ ਨੇ ਕੀਤਾ ਗਿਆ, ਉਹੀ ਹਾਲ ਹੁਣ ਮੋਦੀ ਸਾਹਿਬ ਦਾ ਵੀ ਹੋਣ ਵਾਲਾ ਹੈ ਜੀ। ਸੋ ਜਿਹੜੇ ਕਿਸਾਨ ਨੇ ਲੰਗਰ 'ਚ ਮੌਜੂਦ ਨੇ ਉਹਨਾਂ ਨੇ ਸਾਫ਼ ਕਿਹਾ ਕਿ ਜਿਹੜੀ ਸਰਕਾਰ ਹੈ ਉਹਨੂੰ ਸਾਡੀ ਚੇਤਾਵਨੀ ਹੈ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਉਹਨੂੰ ਇਸ ਗੱਲ ਦਾ ਖਮਿਆਜ਼ਾ ਜ਼ਰੂਰ ਭੁਗਤਣਾ ਪੈਣਾ ਕਿ ਕਿਸਾਨਾਂ ਨਾਲ ਮੱਥਾ ਲਾ ਕੇ ਤੁਸੀਂ ਅੱਗੇ ਨਹੀਂ ਵੱਧ ਸਕਦੇ, ਤੁਸੀਂ ਜਿੱਤ ਨਹੀਂ ਸਕਦੇ। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਲੰਗਰ ਚਲਾਇਆ ਜਾ ਰਿਹਾ ਉਹਦੇ ਵਿੱਚ ਜਿਹੜੇ ਬਜ਼ੁਰਗ ਸਾਡੇ ਕਿਸਾਨ ਨੇ ਉਹ ਲੰਗਰ ਦੀ ਸਬਜ਼ੀ ਕੱਟ ਰਹੇ। ਦੂਰ ਦੂਰ ਤੱਕ ਜਿਹੜਾ ਪੂਰਾ ਸਮਾਨ ਹੈਗਾ ਉਹ ਲੰਗਰ ਦਾ ਤਿਆਰ ਹੈ। ਸੰਗਤਾਂ ਆ ਰਹੀਆਂ ਨੇ, ਇਕੱਲੇ ਪੰਜਾਬ ਦੇ ਲੋਕ ਨਹੀਂ ਜਾਂ ਕਿਸਾਨ ਨਹੀਂ ਆ ਰਹੇ, ਜਿਹੜੇ ਦਿੱਲੀ ਦੇ ਲੋੜਵੰਦ ਲੋਕ ਨੇ ਉਹ ਵੀ ਇਸ ਲੰਗਰ ਦੇ ਵਿੱਚ ਆ ਕੇ ਆਪਦਾ ਪੇਟ ਭਰ ਕੇ ਜਾਂਦੇ ਤੇ ਉਹਨਾਂ ਨੂੰ 24 ਘੰਟੇ ਇਹ ਭੋਜਨ ਵੀ ਮਿਲਦਾ। ਪਰ ਕਿਸਾਨਾਂ ਦੀ ਇੱਕੋ ਮੰਗ ਹੈ ਕਿ ਜਿਹੜੇ ਖੇਤੀ ਕਾਨੂੰਨ ਨੇ ਉਹਦੇ ਉੱਪਰ ਸਰਕਾਰ ਦੋਗਲੀ ਨੀਤੀ ਨਾ ਬਣਾਵੇ, ਉਹਨਾਂ ਨੂੰ ਰੱਦ ਕਰੇ ਤਾਂ ਜੋ ਜਿਹੜੇ ਕਿਸਾਨ ਨੇ ਜਿੱਤ ਹਾਸਲ ਕਰਕੇ ਵਾਪਸ ਜਾਣ। ਪਟਿਆਲਾ ਤੋਂ